ਕੀ ਵਜ੍ਹਾ ਬਣੀ ਹਜੇ ਰੌਣਕ ਉਸ ਤਾਂ ਨਜ਼ਰ ਨਹੀਂ ਆ ਰਹੀ। ਉਹ ਇਹਨਾਂ ਰੌਣਕ ਮਾਲ ਨਹੀਂ ਗੱਲ ਆਖਿਆਂ ਦੇ ਵਿੱਚ ਮਾਲ ਹੁੰਦਾ ਤੇ ਉਹਨੂੰ ਕੰਮ ਬੜਾ ਮੰਡੀ ਭਰੀ ਹੋਣੀ ਸੀ। ਮਾਲ ਕੰਮ ਹੈ, ਕੀਮਤ ਤੇਜ਼ ਹੈ ਤੇ ਇਸੇ ਤਰ੍ਹਾਂ ਕਿ ਜਿਹੜਾ ਬੰਦਾ ਪਹਿਲੀਆਂ ਲੈ ਲੈਦਾ ਚੰਗਾ ਰਹਿਦਾ। ਹੁਣ ਜਿਹੜਾ ਬੱਕਰਾ ਮਿਲਦਾ 1.5 ਦਾ 10 ਦਿਨ ਬਾਅਦ ਉਹ ਬੱਕਰਾ ਮਿਲੇਗਾ 2 ਲੱਖ ਦਾ। ਅੱਛਾ, ਜਿਹੜਾ ਹੁਣ 1.5 ਦਾ ਹੈ ਇਹ ਪਿਛਲੇ ਸਾਲ ਕਿੰਨੇ ਦਾ ਸੀਗਾ? ਪਿਛਲੇ ਸਾਲ ਇਹ ਮਿਲਦਾ ਸੀ 120 ਦਾ। ਅੱਛਾ, ਇਹ ਹੁਣ 1.5 ਦਾ 30,000 ਰੁਪਇਆ ਬੱਕਰਾ ਸਾਲ ਬਾਅਦ ਵਧਿਆ। ਕਿਉਂ ਜਿਹੜਾ ਤੁਸੀਂ ਗੱਲ ਕਰ ਰਹੇ ਸੀਗੇ ਪਹਿਲੇ ਕਿ ਜਨਾਬ ਵਾਲੀ ਕਿ ਬਹੁਤ ਸਾਰੇ ਬੱਕਰੇ ਮਾਲ ਘਾਟੇ ਪਿੱਛੇ ਇਲਾਕਿਆਂ 'ਚ, ਉਹ ਕੀ ਵਜ੍ਹਾ ਬਣੀ? ਉਹ ਮਾਲ ਸਲਾਬ ਆ, ਰੁੜ ਗਿਆ, ਲੋਕਾਂ ਦਾ ਮਾਲ ਬੜਾ ਮਰਿਆ। ਅੱਛਾ, ਹੈ ਕਿ ਮਾਲ ਕੰਮ ਹੈਗਾ। ਆਮ ਤੌਰ ਤੇ ਲੋਕਾਂ ਨੂੰ ਸ਼ੌਕ ਹੁੰਦਾ ਜੀ ਰਾਜਨਪੁਰੀ ਜਾਂ ਸਾਦਕਾਬਾਦੀ ਇਹ ਉਹ, ਤੇ ਉਹਨਾਂ ਇਲਾਕਿਆਂ 'ਚ ਸਲਾਬ ਦੇ ਨਾਲ ਜ਼ਿਆਦਾ ਨੁਕਸਾਨ ਹੋਇਆ। ਬਹੁਤ ਲੰਮਾ ਨੁਕਸਾਨ ਹੋਇਆ ਲੋਕਾਂ ਦਾ। ਇਹ ਲੋਰੀਆਂ ਦਾ ਫਾਇਦਾ ਹੈ ਜਿਹੜਾ ਪਹਿਲੀਆਂ ਲੈ ਲੈਦਾ ਚੰਗਾ ਰਹਿਦਾ। ਕਿਹੜੇ ਇਲਾਕੇ 'ਚੋਂ ਆਏ ਹੋ? ਅਸੀਂ ਜ਼ਿਲ੍ਹਾ ਉਕਾੜੇ ਚੋਂ। ਉਕਾੜੇ 'ਚੋਂ ਆਏ ਹੋ ਤੇ ਮਾਸ਼ਾਅੱਲਾ ਕੀ ਹਾਲਾਤ ਨੇ ਐਤਕੀ ਮਾਲ ਸ਼ਾਲ ਦੀ ਕੀਮਤਾਂ ਦੇ? ਮਾਲ ਕਿੰਨਾ ਹੈ? ਸਾਨੂੰ ਤਾਂ ਮਾਲ ਘੱਟ ਲੱਗ ਰਿਹਾ, ਦਿਨ ਥੋੜੇ ਰਹਿ ਗਏ ਨੇ ਤੇ ਮਾਲ ਘੱਟ ਹੈ। ਮਾਲ ਮਹਿੰਗਾ ਹੀ ਬੜਾ ਹੈ, ਕਿਵੇਂ ਮਾਲ ਆਵੇ? ਬਾਰਡਰ ਬੰਦ, ਬਾਰਡਰ ਖੁੱਲੇ ਜਾਂ ਪੈਟਰੋਲ ਸਸਤਾ ਹੋਵੇ ਤਾਂ ਫੇਰ ਹੀ ਨਿਜ਼ਾਮ ਚੱਲੇ। ਨਹੀਂ, ਬਾਰਡਰ ਬੰਦ ਹੋਣ ਨਾਲ ਬੱਕਰੀਆਂ ਜਾਨਵਰਾਂ ਦਾ ਕੀ ਤਲਕ? ਜਾਨਵਰ ਉਹਦੇ ਜਾਵਣਗੇ ਤਾਂ ਮਹਿੰਗੇ ਹੋ ਜਾਣਗੇ। ਇੱਥੇ ਇਹਨਾਂ ਦੀ ਮੰਗ ਨਹੀਂ ਹੈ। ਹੁਣ ਇੱਕ ਬੱਕਰਾ ਹੈ ਨਾ, ਲੱਖ ਦਾ ਬੱਕਰਾ ਜਿਹਨੂੰ ਦੇਵੀ ਉਹ ਲੈਂਦਾ ਹੀ ਨਹੀਂ। ਇਹਨਾਂ ਦੇ ਖਰਚੇ ਬਹੁਤ ਨੇ। ਇਹ ਦੱਸੋ ਉਸਤਾਦ ਜੀ ਕਿ ਇਹ ਜਿਹੜੇ ਹੈ ਨੇ ਕਿਹੜੇ ਇਲਾਕੇ ਦੇ ਬੱਕਰੇ ਨੇ? ਰਾਜਨਪੁਰ ਦੇ ਜੀ। ਰਾਜਨਪੁਰ ਦੇ। ਸਾਡੇ ਸ਼ਹਿਰਾਂ ਵਾਲੇ ਬੰਦਿਆਂ ਨੂੰ ਵੈਸੇ ਚਾਹ ਹੁੰਦਾ ਰਾਜਨਪੁਰੀ ਬੱਕਰੇ ਦਾ। ਇਹ ਕੀ ਖਾਸ ਗੱਲ ਹੁੰਦੀ ਹੈ? ਖੂਬਸੂਰਤੀ ਇਹਨਾਂ ਦੀ ਇੱਕ ਜ਼ਹਿਰੀ ਬਾਤ ਹੈ ਵੀ ਗੁਲਾਬੀ ਅੱਖਾਂ, ਇਹ ਚਿੱਟੇ ਸਿੰਘ, ਸਾਰਾ ਵਾਈਟ ਹੀ ਵਾਈਟ ਹੁੰਦਾ। ਔਰ ਕਦ ਵੀ ਉੱਚਾ ਹੁੰਦਾ? ਕੱਦ ਵੀ ਉੱਚੇ ਹੁੰਦੇ। ਸੁਣਿਆ ਕਿ ਰਾਜਨਪੁਰੀ ਬੱਕਰਾ ਜਿਹੜਾ ਹੁੰਦਾ ਉਹ ਬੜਾ ਨਖਰੇ ਵਾਲਾ ਹੁੰਦਾ। ਹਾਂਜੀ, ਇਹ ਦੱਸੋ ਕਿ ਕੀ ਮੰਗ ਰਹੇ ਹੋ, ਯਾਨੀ ਕਿ ਇਹਦਾ ਕੀ ਰੇਟ ਜਾ ਰਿਹਾ? ਇਹਦਾ ਕੀ ਮੰਗ ਰਹੇ ਹੋ? ਮਾਸ਼ਾਅੱਲਾ ਇਹਦਾ 81 ਮੰਗ ਰਿਹਾ। 180 ਮੰਗ ਰਹੇ ਹੋ। ਔਰ ਜਿੰਨੇ ਵੀ ਹਨ ਤਕਰੀਬਨ ਸਾਰੇ ਇਸੇ ਰੇਂਜ 'ਚ ਨਹੀਂ? ਨਹੀਂ ਕੰਮ ਉੱਤੇ ਥੱਲੇ ਰਹਿ ਜਾਏਗੀ। ਅੱਛਾ, ਆਹ ਵਾਲਾ ਕਿੰਨਾ ਹੈ? 160 ਦਾ। 160 ਦਾ। ਔਰ ਸਭ ਤੋਂ ਮਹਿੰਗਾ ਬੱਕਰਾ ਕਿਹੜਾ ਤੁਹਾਡਾ ਇਹਨਾਂ ਦੇ ਵਿੱਚੋਂ? ਸਭ ਤੋਂ ਮਹਿੰਗਾ ਹੀ ਹੈ ਜਿਹੜੇ ਜ਼ਿਆਦਾ ਰੱਖਿਆ। ਇਹ ਵਾਲਾ 180 ਦਾ। ਤੇ ਗਾਹਕੀ ਦੀ ਕੀ ਸੂਰਤ ਹਾਲ ਹੈ? ਹੁਣੀ ਦੇਖਿਆ ਮਾਸ਼ਾਅੱਲਾ ਤੁਹਾਡਾ ਸੌਦਾ ਹੋਇਆ ਹੈ ਤੇ ਕੀ ਸੂਰਤ ਹਾਲ ਹੈ? ਗਾਹਕ ਦੀ ਸੂਰਤ ਹਾਲ ਹੈ ਪਿਛਲੇ ਸਾਲ 20-30 ਮਹਿੰਗਾ ਸੀ, ਇਸ ਸਾਲ ਸਸਤਾ ਹੈ। ਬੱਕਰਾ ਸਸਤਾ ਹੈ? ਹਾਂਜੀ, ਇਹ ਤੁਸੀਂ ਪਹਿਲੇ ਬੰਦੇ ਜਿਹੜਾ ਕਹਿ ਰਹੇ ਨੇ, ਜਿੰਨੇ ਬੰਦੇ ਨੇ ਕਰਕੇ ਆਏ ਹਰ ਬੰਦਾ ਕਹਿ ਰਿਹਾ ਕਿ ਐਤਕੀ ਬੱਕਰਾ ਮਹਿੰਗਾ ਹੈ। ਪਿਛਲੇ ਸਾਲ ਆ ਬੱਕਰਾ ਮੈਂ 180 ਦਾ ਖੁਦ ਇਤਨਾ ਸੇਲ ਕੀਤਾ, ਇਸ ਦਫਾ ਮੂੰਹ ਚੋਂ ਮੰਗ ਰਿਹਾ। ਅੱਛਾ, ਇਸ ਦਫਾ 30,000 ਕਮ ਰੇਟ ਮਿਲਦਾ ਪਿਆ। ਲੋਕ ਅਜੇ ਵੀ ਘਰ ਬੈਠੇ ਨੇ ਵੀ ਹੋਰ ਥੋੜੇ ਲੇਟ ਲਵੀ, ਬਾਅਦ ਵਿੱਚ ਮਹਿੰਗੇ ਹੋ ਜਾਣੇ। ਤੇ ਗਾਹਕ ਬਹੁਤਾ ਨਜ਼ਰ ਨਹੀਂ ਆ ਰਿਹਾ ਮੰਡੀ, ਦਿਨ ਥੋੜੇ ਜਿਹੇ ਰਹਿ ਗਏ ਨੇ। ਗਾਹਕ ਘੱਟ ਹੈਗਾ। ਮੰਗਿਆਈ ਅਸੀਂ ਵੀ ਮਹਿੰਗੇ, ਸਾਡੇ ਖਰਚੇ ਬੜੇ ਹੁੰਦੇ ਨੇ, ਗਾਹਕ ਰੇਟ ਕਮ ਲੈਂਦਾ ਜੀ। ਇਹ ਤੁਸੀਂ ਆਪ ਪਾਲੇ ਹੋਏ ਨੇ ਜਾਂ ਫਾਰਮ ਤੋਂ ਲੈ ਕੇ ਅੱਗੇ ਖਰੀਦ ਕਰਨੇ ਆ ਭਾਈ ਪਿੱਛੋਂ। ਅੱਛਾ, ਖਰੀਦ ਕਰਕੇ ਵਪਾਰ ਵੱਡੇ ਵਪਾਰੀ ਕੋਲ ਲੈ ਕੇ ਇੱਥੇ ਆ ਕੇ ਵੇਚਦੇ? ਹਾਂਜੀ ਹਾਂਜੀ, ਪਿੰਡਾਂ ਥਾਵਾਂ ਤੋਂ ਪਿੱਛੋਂ ਲੈ ਆਉਂਦੇ ਆ, ਇੱਥੇ ਸੇਲ ਕਰਨੇ ਆ। ਕਿਹੜੇ ਇਲਾਕੇ ਦੇ ਨੇ ਛਤਰੇ? ਇਹ ਤਲਾਗੰਗ ਦੇ ਨੇ ਭਈਆਂ ਛਤਰੇ। ਤਲਾਗੰਗ ਦੇ? ਇਹ ਦੁੰਬੇ ਨੇ। ਦੁੰਬੇ ਨੇ। ਤੇ ਮਾਸ਼ਾਅੱਲਾ ਬੜਾ ਇਹ ਕਿੰਨਾ ਬੜਾ ਸੋਹਣਾ ਹੈ, ਬੜਾ ਵੱਡਾ। ਕਿੰਨਾ ਵਜ਼ਨ ਹੈ ਇਹਦਾ? ਵਜ਼ਨ ਹੋਏਗਾ ਜ਼ਿੰਦਾ ਭਈਆਂ 140 ਕਿਲੋ। 140 ਦਾ 3 ਮਣ ਤੋਂ ਜ਼ਿਆਦਾ? 3 ਮਣ ਤੋਂ ਜ਼ਿਆਦਾ। ਠੀਕ ਹੈ। ਤੇ ਕੀ ਮੁੱਲ ਮੰਗਦੇ ਪਏ ਹੋ? 3.5 ਮਣ ਦਾ ਜ਼ਿੰਦਾ ਵਜ਼ਨ ਹੈ ਇਹਦਾ, 5.5 ਲੱਖ ਰੁਪਏ ਮੰਗਦੇ। ਮਾਸ਼ਾਅੱਲਾ, ਇੱਕ ਦੁੰਬੇ ਦਾ ਜਿਹੜਾ ਹੈ 5.5। ਠੀਕ ਹੈ। ਤੇ ਬਾਕੀ ਜਿਹੜੇ ਹੈ ਨੇ ਆ ਵੀ ਵੱਡਾ ਹੈ, ਇਹਦਾ ਵੀ ਇੰਨਾ ਹੀ ਹੈ? ਇਹਦਾ 4.5। ਅੱਛਾ, ਇਹਦੇ ਵਾਲੇ ਦਾ ਜਿਹੜਾ ਹੈ 4.5 ਹੈ। 4.5 ਔਰ ਇਹ 5.5। ਸਭ ਤੋਂ ਮਹਿੰਗਾ ਕਿਹੜਾ? ਇਹੀ ਹੈ? ਛੇ ਹੀ ਹੈ। ਇਹੀ ਹੈ। ਤੇ ਜਿਹੜੇ ਛੋਟੇ ਹੈ ਨੇ ਇਹਨਾਂ ਦਾ ਕੀ ਰੇਟ? ਉਹਦੇ ਮੁxtਲਿਫ ਰੇਟ ਨੇ, ਕੋਈ 3 ਲੱਖ ਦਾ, ਕੋਈ 2.5 ਲੱਖ ਦਾ, ਕੋਈ 2 ਲੱਖ ਦੇ ਕਰੀਬ ਹੈ। ਕਮ ਸੇ ਕਮ ਸਾਡੇ ਕੋਲ 1.5 ਲੱਖ ਦਾ। ਅੱਛਾ, ਕੀ ਵਜ੍ਹਾ ਹੈ ਕਿ ਕੁਝ ਲੋਕ ਜਿਹੜੇ ਹੈ ਨੇ ਉਹਨਾਂ ਨੂੰ ਦੁੰਬੇ ਦੀ ਕੁਰਬਾਨੀ ਬੜੀ ਪਸੰਦ ਹੁੰਦੀ ਹੈ, ਕੁਝ ਲੋਕ ਜਿਹੜੇ ਨੇ ਹਮੇਸ਼ਾ ਬੱਕਰੀ ਦੀ ਕਰਦੇ ਨੇ। ਦੁੰਬੇ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਨੂੰ ਗੋਸ਼ਤ ਦਾ ਜ਼ਾਇਕਾ ਪਸੰਦ ਹੈ ਜਾਂ ਮਜ਼ਹਬੀ ਲਿਹਾਜ਼ ਦੇ ਨਾਲ? ਇਹ ਮਜ਼ਹਬੀ ਲਿਹਾਜ਼ ਦੀ ਨਹੀਂ ਗੱਲ, ਇਹ ਉਂਝ ਵੀ ਕਈ ਜ਼ਿਕਰ ਆਇਆ ਕਿ ਦੁੰਬੇ ਦੀ ਕੁਰਬਾਨੀ, ਕਈ ਜ਼ਿਕਰ ਆਇਆ ਮੈਂਡੇ ਦੀ ਕੁਰਬਾਨੀ, ਮਗਰ ਜਿਹੜਾ ਦੁੰਬੇ ਦਾ ਗੋਸ਼ਤ ਹੈ ਨਾ, ਇਹਦਾ ਪਲਾਓ ਬਹੁਤ ਜ਼ਬਰਦਸਤ ਬਣਦਾ ਹੈ। ਇਹ ਭਾਜੀ ਕਿੱਥੇ ਲਾਗੇ ਤੋਂ ਆਏ ਨੇ? ਇਹ ਚਿਸ਼ਤੀਆਂ ਜੋ ਜੀ। ਚਿਸ਼ਤੀਆਂ ਦੇ ਨੇ। ਤੇ ਇਹ ਚੀਨਾ ਮੀਨਾ ਇਹਨਾਂ ਨੂੰ ਕਹਿੰਦੇ ਨੇ? ਹਾਂਜੀ, ਚੀਨਾ ਮੀਨਾ ਇਹਨਾਂ ਨੂੰ ਕਹਿੰਦੇ। ਅੱਛਾ, ਇਹ ਦੱਸੋ ਕਿ ਕੀ ਮੰਗਦੇ ਪਏ ਹੋ ਜਾਨਵਰਾਂ ਦਾ? ਮਾਸ਼ਾਅੱਲਾ ਤਕਰੀਬਨ ਇੱਕੋ ਸਾਈਜ਼ ਦੇ ਨੇ ਸਾਰੇ। ਇਹਨਾਂ ਦਾ 3 ਲੱਖ ਰੁਪਈਆ ਹੈ ਇੱਕ ਬੱਕਰੇ ਦਾ? ਇੱਕ ਬੱਕਰੇ ਦਾ। 3 ਲੱਖ। ਤੇ ਇਸ ਬੱਕਰੇ ਦਾ ਗੋਸ਼ਤ ਕਿੰਨਾ ਕੁ ਹੋਏਗਾ? ਇਹਦਾ ਕਮ ਸੇ ਕਮ 1.5 ਮਣ ਤੋਂ ਉੱਤੇ ਹੀ ਹੈ। 1.5 ਮਣ ਦਾ ਇਹਦਾ ਹੈ। ਤੇ ਇਹ ਦੱਸੋ ਕਿ ਗਾਹਕਾਂ ਦੀ ਕੀ ਸੂਰਤ ਹਾਲ? ਮੰਗਣਾ ਤੁਹਾਡਾ ਹੱਕ ਹੈ। ਗਾਹਕ ਕੀ ਆਫਰ ਕਰ ਰਹੇ ਹੈ? ਗਾਹਕ ਆਫਰ ਕਰ ਰਹੇ ਆ 1.5 ਯਾਨੀ ਕਿ 1.5 ਲੱਖ 170 ਜਿਹੜਾ ਹੈ। ਤੇ ਹੁਣ ਜ਼ਿਕਰ ਮਾਸ਼ਾਅੱਲਾ ਕਿ ਵਿਕੇ ਵੀ ਹੈ? ਹਾਂਜੀ, ਵਿਕੇ। ਤੇ ਐਤਕੀ ਕੀ ਵੇਖ ਰਹੇ ਹੋ? ਤੁਹਾਡਾ ਤਜਰਬਾ ਕੀ ਕਹਿ ਰਿਹਾ ਹੈ ਕਿ ਗਾਹਕ ਜਿਹੜਾ ਹੈ ਘੱਟ ਨਜ਼ਰ ਆਉਂਦਾ ਪਿਆ, ਵਿਲਾ ਜਿਹਾ? ਨਹੀਂ, ਗਾਹਕ ਆਂਦਾ ਪਰ ਰੇਟ ਨਹੀਂ ਲਾਉਂਦਾ। ਗਾਹਕ ਆ ਰਿਹਾ ਹੈ। ਇਹ ਦੱਸੋ ਕਿ ਐਤਕੀ ਸੁਣਿਆ ਕਿ ਛੁਰੀ ਤੇਜ਼ ਕੀਤੀ ਹੋਈ ਹੈ ਕੀਮਤਾਂ ਦੀ? ਨਹੀਂ, ਕੀਮਤਾਂ ਦੀ ਛੁਰੀ ਇੱਥੇ ਕੋਈ ਤੇਜ਼ ਨਹੀਂ। 4 ਦਿਨ ਤੋਂ ਬੈਠੇ ਆ, ਕੋਈ ਰੇਟ ਸ਼ੇਟ ਨਹੀਂ ਲੱਗ ਰਿਹਾ। ਰੇਟ ਬਿਲਕੁਲ ਡਾਊਨ ਜਾ ਰਿਹਾ ਹੈ।
ਹਰ ਚੀਜ਼ ਦਾਣਾ ਪੱਠਾ ਮਹਿੰਗਾ ਮਿਲ ਰਿਹਾ ਹੈ। ਮੰਡੀ ਦੀ ਪਰਚੀ ਹੈ, ਸਾਰੇ ਅਖਰਾਜਾਤ ਨੇ, ਰਸਤੇ ਦੇ ਖਰਚੇ ਨੇ। ਫਿਲਹਾਲ ਕਿਹੜੇ ਘੱਟ। ਇਲਾਕੇ ਤੋਂ ਆਏ ਹੋ? ਜ਼ਿਲ੍ਹਾ ਬਾਬਲ ਨਗਰ, ਤਹਿਸੀਲ ਮਿੰਚਰਾਵਾਂ। ਇਹ ਪਿੱਛੇ ਮਾਲ ਦੀ ਕੀ ਪੋਜੀਸ਼ਨ ਹੈ? ਮਾਲ ਹੈ, ਬਾਹਰ ਮਹਿੰਗੀ, ਮਾਲ ਵੀ ਪਿੱਛੇ ਹੈ, ਬਾਹਰ ਮਹਿੰਗੀ ਹੈ, ਮੰਡੀ ਡਾਊਨ ਹੈ। ਮੰਡੀ ਡਾਊਨ ਹੈ। ਹਾਂਜੀ, ਮੰਡੀ ਡਾਊਨ। ਤੇ ਕਿੰਨਾ ਕੁ ਫਰਕ ਹੈ ਕੀਮਤਾਂ ਦਾ ਪਿਛਲੇ ਸਾਲ ਤੇ ਇਸ ਸਾਡਾ ਸਾਲ? ਤਕਰੀਬਨ 10-15,000 ਰੇਟ ਮੁੱਲ ਚੁੱਕ ਕੰਮ ਜਾ ਰਿਹਾ। ਅੱਛਾ, ਜੋ ਮੁੱਲ ਲੇਕਿਨ ਇੱਥੇ ਆ ਕੇ ਮਜਬੂਰੀ ਹੈ, ਹਾਂ। क्योंकि प्रदेश 'ਚ बैठे हर चीज़ लैके खर्चे अखराजात बहुत ज़्यादा है।